ਕੈਨੇਡੀਅਨ ਰੇਲ ਸ਼ਟਡਾਊਨ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ ਯੂਐਸ ਟ੍ਰੇਡ ਆ ਉਹ ਕਹਿੰਦੇ ਵੀ ਇਸ ਟਾਈਮ ਖੜ ਗਿਆ ਹੈਗਾ ਆ। ਇਕਨੋਮਿਕ ਇੰਪੈਕਟ ਰੋਜ਼ਾਨਾ ਕਹਿੰਦੇ ਵੀ ਇਸ ਦਾ ਵਧੂਗਾ। 20% ਜਿਹੜਾ ਸਮਾਨ ਅਮਰੀਕਾ ਦੇ ਵਿੱਚ ਪਹੁੰਚਦਾ ਆ ਉਹ ਪਹਿਲੋਂ ਕਹਿੰਦੇ ਕੈਨੇਡੀਅਨ ਪੋਰਟ ਵੈਨਕੂਵਰ ਤੇ ਪ੍ਰਿੰਸ ਰੂਪਰਟ ਉੱਥੇ ਆਉਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਵੱਲ ਨੂੰ ਰੇਲ ਗੱਡੀਆਂ ਦੇ ਜ਼ਰੀਏ ਜਿਹੜਾ ਉਹ ਪਹੁੰਚਦਾ ਆ। ਸੋ ਹੁਣ ਜਦੋਂ ਉੱਥੇ ਹੀ ਕੰਮਕਾਜ ਠੱਪ ਹੋ ਜਾਊਗਾ ਤਾਂ ਅਮਰੀਕਾ ਦੇ ਵਿੱਚ ਸਪਲਾਈ ਚੇਨ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆਊਗੀ। ਕਹਿੰਦੇ ਵੀ ਇਸ ਕਾਰਗੋ ਦੇ ਵਿੱਚ ਫਰਟੀਲਾਈਜ਼ਰ, ਆਇਰਨ ਓਰ, ਗ੍ਰੇਨ, ਸੀਮੈਂਟ, ਸਾਲਟ, ਪੋਟੈਸ਼, ਕੋਲ, ਕਾਰ, ਟਿੰਬਰ ਤੇ ਕੰਟੇਨਰ ਜਿਹੜੇ ਆ ਕੰਜ਼ਿਊਮਰ ਗੁੱਡਸ ਦੇ ਨਾਲ ਭਰੇ ਹੋਏ, ਇੰਟਰਮੀਡੀਏਟ ਪਾਰਟਸ ਦੇ ਨਾਲ ਭਰੇ ਹੋਏ, ਉਹ ਹੁਣ ਆਉਣੇ ਬੰਦ ਹੋ ਜਾਣਗੇ। ਇਕਨੋਮਿਕ ਇੰਪੈਕਟ ਕਹਿੰਦੇ ਵੀ ਇਸ ਦਾ ਜਿਹੜਾ ਭੈੜਾ ਅਸਰ ਆ ਯੂਐਸ ਦੀ ਇਕਨੋਮੀ ਦੇ ਉੱਤੇ ਪਊਗਾ। ਕੈਨੇਡੀਅਨ ਇਕਨੋਮੀ ਤੇ ਤਾਂ ਆਬਵੀਅਸਲੀ ਪੈਣਾ ਹੀ ਪੈਣਾ, ਕਿਉਂਕਿ ਉੱਥੇ ਜਿਹੜੀ ਆ ਇਹ ਹੜਤਾਲ ਹੋਣ ਜਾ ਰਹੀ ਆ ਟੀਮਸਟਰਸ ਰੇਲ ਦੇ ਦੁਆਰਾ। ਕੈਨੇਡਾ ਦੇ ਜਿਹੜੇ ਲੇਬਰ ਮਿਨਿਸਟਰ ਨੇ ਸਟੀਵਨ ਮੈਕਨੌਨ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਇਹ ਕੌਨਫੀਡੈਂਸ ਆ ਵੀ ਜਿਹੜੀ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨ ਬੋਰਡ ਉਹਨਾਂ ਦੇ ਰੈਫਰਲ ਨੂੰ ਮੰਨ ਲੈਣਗੇ। ਸੋ ਅਮਰੀਕਾ ਵਾਲੇ ਵੀ ਜਿਹੜਾ ਉਹ ਜ਼ੋਰ ਪਾ ਰਹੇ ਆ ਕੈਨੇਡਾ ਦੇ ਉੱਤੇ ਵੀ ਭਾਈ ਕੋਈ ਨਾ ਕੋਈ ਸਮਝੌਤਾ ਕਰੋ, ਕਿਉਂਕਿ ਸਾਡੇ ਉੱਤੇ ਵੀ ਤੁਹਾਡੀ ਜਿਹੜੀ ਸਟ੍ਰਾਈਕ ਦਾ ਅਸਰ ਆ ਉਹ ਭੈੜਾ ਹੁੰਦਾ ਜਾ ਰਿਹਾ ਆ। ਕੈਨੇਡੀਅਨ ਰੇਲ ਸ਼ਟਡਾਊਨ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ ਯੂਐਸ ਟ੍ਰੇਡ ਆ ਉਹ ਕਹਿੰਦੇ ਵੀ ਇਸ ਟਾਈਮ ਖੜ ਗਿਆ ਹੈਗਾ ਆ। ਇਕਨੋਮਿਕ ਇੰਪੈਕਟ ਰੋਜ਼ਾਨਾ ਕਹਿੰਦੇ ਵੀ ਇਸ ਦਾ ਵਧੂਗਾ। 20% ਜਿਹੜਾ ਸਮਾਨ ਅਮਰੀਕਾ ਦੇ ਵਿੱਚ ਪਹੁੰਚਦਾ ਆ ਉਹ ਪਹਿਲੋਂ ਕਹਿੰਦੇ ਕੈਨੇਡੀਅਨ ਪੋਰਟ ਵੈਨਕੂਵਰ ਤੇ ਪ੍ਰਿੰਸ ਰੂਪਰਟ ਉੱਥੇ ਆਉਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਵੱਲ ਨੂੰ ਰੇਲ ਗੱਡੀਆਂ ਦੇ ਜ਼ਰੀਏ ਜਿਹੜਾ ਉਹ ਪਹੁੰਚਦਾ ਆ। ਸੋ ਹੁਣ ਜਦੋਂ ਉੱਥੇ ਹੀ ਕੰਮਕਾਜ ਠੱਪ ਹੋ ਜਾਊਗਾ ਤਾਂ ਅਮਰੀਕਾ ਦੇ ਵਿੱਚ ਸਪਲਾਈ ਚੇਨ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆਊਗੀ। ਕਹਿੰਦੇ ਵੀ ਇਸ ਕਾਰਗੋ ਦੇ ਵਿੱਚ ਫਰਟੀਲਾਈਜ਼ਰ, ਆਇਰਨ ਓਰ, ਗ੍ਰੇਨ, ਸੀਮੈਂਟ, ਸਾਲਟ, ਪੋਟੈਸ਼, ਕੋਲ, ਕਾਰ, ਟਿੰਬਰ ਤੇ ਕੰਟੇਨਰ ਜਿਹੜੇ ਆ ਕੰਜ਼ਿਊਮਰ ਗੁੱਡਸ ਦੇ ਨਾਲ ਭਰੇ ਹੋਏ, ਇੰਟਰਮੀਡੀਏਟ ਪਾਰਟਸ ਦੇ ਨਾਲ ਭਰੇ ਹੋਏ, ਉਹ ਹੁਣ ਆਉਣੇ ਬੰਦ ਹੋ ਜਾਣਗੇ। ਇਕਨੋਮਿਕ ਇੰਪੈਕਟ ਕਹਿੰਦੇ ਵੀ ਇਸ ਦਾ ਜਿਹੜਾ ਭੈੜਾ ਅਸਰ ਆ ਯੂਐਸ ਦੀ ਇਕਨੋਮੀ ਦੇ ਉੱਤੇ ਪਊਗਾ। ਕੈਨੇਡੀਅਨ ਇਕਨੋਮੀ ਤੇ ਤਾਂ ਆਬਵੀਅਸਲੀ ਪੈਣਾ ਹੀ ਪੈਣਾ, ਕਿਉਂਕਿ ਉੱਥੇ ਜਿਹੜੀ ਆ ਇਹ ਹੜਤਾਲ ਹੋਣ ਜਾ ਰਹੀ ਆ ਟੀਮਸਟਰਸ ਰੇਲ ਦੇ ਦੁਆਰਾ। ਕੈਨੇਡਾ ਦੇ ਜਿਹੜੇ ਲੇਬਰ ਮਿਨਿਸਟਰ ਨੇ ਸਟੀਵਨ ਮੈਕਨੌਨ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਇਹ ਕੌਨਫੀਡੈਂਸ ਆ ਵੀ ਜਿਹੜੀ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨ ਬੋਰਡ ਉਹਨਾਂ ਦੇ ਰੈਫਰਲ ਨੂੰ ਮੰਨ ਲੈਣਗੇ। ਸੋ ਅਮਰੀਕਾ ਵਾਲੇ ਵੀ ਜਿਹੜਾ ਉਹ ਜ਼ੋਰ ਪਾ ਰਹੇ ਆ ਕੈਨੇਡਾ ਦੇ ਉੱਤੇ ਵੀ ਭਾਈ ਕੋਈ ਨਾ ਕੋਈ ਸਮਝੌਤਾ ਕਰੋ, ਕਿਉਂਕਿ ਸਾਡੇ ਉੱਤੇ ਵੀ ਤੁਹਾਡੀ ਜਿਹੜੀ ਸਟ੍ਰਾਈਕ ਦਾ ਅਸਰ ਆ ਉਹ ਭੈੜਾ ਹੁੰਦਾ ਜਾ ਰਿਹਾ।